ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਪੰਜਾਬ ਦੇ ਮਸਲਿਆਂ ਦੇ ਉੱਤੇ ਸਰਗਰਮ ਸਿਆਸੀ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 5 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਸਵਾਰੀ ਤੋਂ। ਅਕਸਰੀ ਬੱਸਾਂ ਤੇ ਇਹ ਲਿਖਿਆ ਪੜਿਆ ਵੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਏਗੀ, ਪਰ ਖਬਰ ਕਹਿ ਰਹੀ ਹੈ ਵੀ ਸਵਾਰੀ ਚਾਹੇ ਬੱਸ ਦੀ ਹੈ ਤੇ ਚਾਹੇ ਜਹਾਜ਼ ਦੀ, ਮੁੱਲ ਦਾ ਕੋਈ ਨਹੀਂਗਾ ਜੀ। ਬਿਲਕੁਲ ਪ੍ਰਵੀਨ ਜੀ, ਇਹ ਦ੍ਰਿਸ਼ ਪਿਛਲੇ 4 ਦਿਨਾਂ ਤੋਂ ਲਗਭਗ ਭਾਰਤ 'ਚ ਦੇਖਣ ਨੂੰ ਮਿਲਿਆ ਜੀ ਕਿ ਸਵਾਰੀ ਚਾਹੇ ਬੱਸ ਦੀ ਹੋਵੇ ਤੇ ਚਾਹੇ ਰੇਲ ਦੀ ਤੇ ਚਾਹੇ ਜਹਾਜ਼ ਦੀ, ਹੈ ਨਾ, ਮਾਲਕ ਉਹਨਾਂ ਦਾ ਕੋਈ ਮੁੱਲ ਨਹੀਂ ਪਾਉਂਦੇ, ਲੁੱਟ ਹੀ ਮਚਾਉਂਦੇ ਆ। ਇੰਡੀਗੋ ਦੇ ਫਲਾਈਟਾਂ ਬੰਦ ਹੋਣ ਦੇ ਜਾਂ ਰੱਦ ਹੋਣ ਦੇ ਰੁਝਾਨ ਨੇ ਇੱਕ ਵਾਰ ਏਅਰਪੋਰਟ ਦੇ ਉੱਤੇ ਮਤਲਬ ਅਜਿਹਾ ਕੜਮਾਸ ਮਚਾਇਆ ਕਿ ਭੀੜ ਹੀ ਭੀੜ, ਟੈਚੀ ਹੀ ਟੈਚੀ, ਲੋਕ ਹੀ ਲੋਕ। ਮੰਨ ਸਕਦੇ ਹੋ ਕਿ ਕੱਲ ਦਾ ਦਿਨ ਅਜਿਹਾ ਦਿਨ ਸੀ ਕਿ ਦਿੱਲੀ ਏਅਰਪੋਰਟ ਤੋਂ ਇੱਕ ਵੀ ਸਥਾਨ ਕੋਈ ਉਡਾਨ ਨਹੀਂ ਉਡੀ। ਸਹੀ ਹੈ। ਮਤਲਬ ਇੱਕ ਦਿਨ 'ਚ 1000 ਤੋਂ ਵੱਧ ਉਡਾਨਾਂ ਰੱਦ ਹੋ ਜਾਣ। ਇਹ ਡੋਮੈਸਟਿਕ ਉਡਾਨਾਂ ਦਾ ਮਸਲੇ ਤੇ ਆਪਾਂ ਗੱਲ ਕਰ ਰਹੇ ਹਾਂ ਜੀ। ਤੇ ਪਿਛਲੇ 4 ਦਿਨਾਂ ਦੇ ਵਿੱਚ 1200 ਸੀਗੀਆਂ ਤੇ ਕੱਲ ਦਾ ਦਿਨ 1000 ਮਿਲਾ ਕੇ ਦਾ ਮਤਲਬ 2200 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ। ਤੁਸੀਂ ਇਹ ਹਿਸਾਬ ਲਾਓ ਕਿ ਕਿਸੇ ਨੇ ਆਪਣੇ ਮਾਪਿਓ ਨੂੰ ਹਸਪਤਾਲ 'ਚ ਆਖਰੀ ਥਾਂ ਲਹਿਰਾਂ ਨੂੰ ਮਿਲਣ ਜਾਣਾ ਹੈ, ਕਿਸੇ ਨੇ ਸੰਸਕਾਰ ਤੇ ਪਹੁੰਚਣਾ ਹੈ, ਕਿਸੇ ਨੇ ਭੋਗ ਤੇ ਪਹੁੰਚਣਾ ਹੈ, ਕਿਸੇ ਨੇ ਆਪਣੇ ਕਿਸੇ ਜਵਾਕ ਜੱਲੇ ਰਿਸ਼ਤੇਦਾਰ ਦੇ ਵਿਆਹ ਤੇ ਪਹੁੰਚਣਾ ਹੈ। ਖੁਸ਼ੀ ਗਮੀ ਕਾਹਲ ਜਲਦੀ ਤੇ ਬੰਦਾ ਫਲਾਈਟ ਅੱਜ ਕੱਲ ਇਸ ਲਈ ਬੁੱਕ ਕਰਦਾ ਕਿ ਲੈ ਆਪਾਂ ਆਰਾਮ ਨਾਲ ਛੇਤੀ ਪਹੁੰਚ ਜਾਵਾਂਗੇ। ਸਮਾਂ ਬਚਤ ਦੇ ਲਈ ਬੰਦਾ ਵੱਧ ਪੈਸੇ ਖਰਚ ਰਿਹਾ। ਸਹੀ ਕਈ ਉਹ ਲੋਕ ਵੀ ਵਿਚਾਰੇ ਪੈਸੇ ਖਰਚ ਰਹੇ ਹੁੰਦੇ ਨੇ ਜਿਹੜੇ ਇਸ ਸਰਵਿਸ ਦੇ ਸਮਰੱਥ ਨਹੀਂ ਹੁੰਦੇ। ਉਹ ਤਾਂ ਵੀ ਸਮੇਂ ਦੀ ਬਚਤ ਦੇ ਲਈ ਔਖੇ ਹੁੰਦੇ ਨੇ ਕਿ ਗਾਂ ਅਸੀਂ ਆਪਣਿਆਂ ਕੋਲ ਵੱਧ ਸਮਾਂ ਬਿਤਾ ਲਈਏ। ਪਰ ਸਰਕਾਰੀ ਨਿਯਮਾਂ ਦਾ ਫੇਰਬਦਲ ਤੇ ਇੰਡੀਗੋ ਦਾ ਢਾਂਚਾ ਜਾਂ ਸਾਡੀਆਂ ਡੋਮੈਸਟਿਕ ਫਲਾਈਟ ਦਾ ਢਾਂਚਾ ਇੰਨਾ ਕਮਜ਼ੋਰ ਹੈ ਕਿ ਉਹ 4 ਨਿਯਮ ਬਦਲਣ ਨਾਲ ਹੀ ਡਗਮਗਾ ਗਿਆ ਜੀ। ਸਹੀ ਹੈ, ਬਿਲਕੁਲ ਸਹੀ ਹੈ। ਸਵਾਲ ਤਾਂ ਇਹ ਹੈ ਜੀ, ਮਤਲਬ ਜਿਹੜੀਆਂ ਬਦਲਾਅ ਕੀਤੀਆਂ ਗਈਆਂ ਤਕਨੀਕੀ ਤੌਰ ਦੇ ਉੱਤੇ ਨਿਯਮਾਵਲੀ ਦੇ ਵਿੱਚ, ਉਹ ਬਦਲਾਅ ਸਿੱਧੇ ਰੂਪ ਦੇ ਵਿੱਚ ਫਲਾਈਟਸ ਲਈ ਕੰਮ ਕਰਨ ਵਾਲਾ ਜਿਹੜਾ ਸਟਾਫ ਹੈ, ਪਾਇਲਟ ਹੈ, ਸਹਾਇਕ ਸਟਾਫ ਹੈ, ਹੋਰ ਸਾਰੇ, ਉਹਨਾਂ ਦੇ ਲਈ ਸਹਾਈ ਸੀਗਾ। ਕੀ ਆਪਣੀ ਬੱਚਤ ਵਧਾਉਣ ਦੇ ਲਈ ਇਹ ਡਰਾਮਾ ਹੋਇਆ 4 ਦਿਨਾਂ ਦਾ? ਮੁੜ ਕੇ ਉਹਨਾਂ ਨਿਯਮਾਂ ਤੇ ਆਉਣ ਦੇ ਲਈ ਇਹ ਡਰਾਮਾ ਕੀਤਾ ਗਿਆ? ਸਹੀ ਗੱਲ। ਜਾਂ ਸੱਚਮੁੱਚ ਇੰਨਾ ਕਮਜ਼ੋਰ ਸਿਸਟਮ ਹੈ ਕਿ ਹਾਂ 4 ਬੰਦਿਆਂ ਦੇ ਘੰਟਿਆਂ ਦਾ ਖੇਡ ਬਦਲਿਆ ਤੇ ਸਾਰਾ ਕੁਝ ਬਦਲ ਗਿਆ? ਹੈ ਕੀ ਹੈ ਜੀ? ਕਹਿੰਦੇ ਜੀ ਵੀਕਲੀ ਰੈਸਟ, 7 ਦਿਨਾਂ 'ਚ ਕੰਮ ਕਰਨ ਤੋਂ ਬਾਅਦ 48 ਘੰਟੇ ਦੀ ਰੈਸਟ, ਛੁੱਟੀ ਵੀਕਲੀ ਰੈਸਟ ਨਹੀਂ ਮੰਨੀ ਜਾਊਗੀ। ਇਹ ਨਿਯਮ ਬਣਾਇਆ ਗਿਆ ਸੀਗਾ ਜੀ। ਠੀਕ ਹੈ। ਜਿਹੜਾ ਬਦਲਵਾਂ ਨਵਾਂ ਨਿਯਮ ਆਇਆ ਸੀ ਕਿ ਤੁਸੀਂ ਜਦੋਂ ਰੈਸਟ ਤੇ ਜਾਣਾ ਹੈ ਤਾਂ ਹਫ਼ਤੇ ਦੇ ਵਿੱਚ ਤੁਹਾਨੂੰ 48 ਘੰਟੇ ਦੀ ਰੈਸਟ ਮਿਲੂਗੀ ਤੇ ਛੁੱਟੀ ਇਹਦੇ ਵਿੱਚ ਸ਼ਾਮਲ ਨਹੀਂ ਹੋਊਗੀ। ਹੁਣ ਇਹ ਬਦਲਦਾ ਜੀ, ਪੁਰਾਣਾ ਹੋ ਗਿਆ। ਪੁਰਾਣਾ ਕੀ ਹੈ ਜੀ? ਹੁਣ ਹਫ਼ਤੇ ਦੇ ਵਿੱਚ ਪਹਿਲਾਂ ਵਾਂਗ 36 ਘੰਟੇ ਹੀ ਰੈਸਟ ਮਿਲੂਗੀ। ਠੀਕ ਹੈ। ਤੇ ਇਹਨਾਂ 36 ਘੰਟਿਆਂ ਛੁੱਟੀ ਵੀ ਸ਼ਾਮਲ ਹੋਊਗੀ। ਠੀਕ ਹੈ ਜੀ। ਨਾਈਟ ਸ਼ਿਫਟ, ਲਗਭਗ 2 ਰਾਤਾਂ ਤੋਂ ਜ਼ਿਆਦਾ ਡਿਊਟੀ ਨਹੀਂ।
ਇਹ ਨਵਾਂ ਨਿਯਮ ਬਣਿਆ ਸੀ। ਠੀਕ ਹੈ। ਫਿਰ ਬਦਲ ਕੇ ਪੁਰਾਣਾ ਕਰਤਾ ਕਿ ਜਦ ਜ਼ਰੂਰਤ ਪਏ ਤਾਂ 2 ਤੋਂ ਜ਼ਿਆਦਾ ਡਿਊਟੀਆਂ ਸੰਭਵ ਨਾਈਟ। ਹਾਂਜੀ, ਫਿਰ ਨਾਈਟ ਲੈਂਡਿੰਗ ਨਵੇਂ ਨਿਯਮਾਂ 'ਚ ਸਿਰਫ 2 ਦੀ ਮਨਜ਼ੂਰੀ ਸੀਗੀ ਨਾਈਟ ਲੈਂਡਿੰਗ ਦੀ। ਹੁਣ ਛੂਟ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ 6 ਨਾਈਟ ਲੈਂਡਿੰਗ ਬੰਦਾ ਕਰਾ ਸਕਦਾ, ਮਤਲਬ ਇਹ ਹੈ। ਫਿਰ ਨਾਈਟ ਟਾਈਮ ਰਾਤ 12 ਵਜੇ ਤੋਂ 6 ਵਜੇ ਤੱਕ ਨੂੰ ਨਾਈਟ ਟਾਈਮ ਮੰਨਿਆ ਗਿਆ ਸੀ ਨਵੇਂ ਨਿਯਮ 'ਚ। ਠੀਕ ਹੈ। ਠੀਕ ਹੈ, ਤੇ ਪੁਰਾਣੇ 'ਚ ਫਿਰ 12 ਵਜੇ ਤੋਂ 5 ਵਜੇ ਤੱਕ ਕਰ ਲਿਆ। ਪਾਇਲਟ ਟ੍ਰੇਨਿੰਗ ਹੈ, ਉਹ ਸਾਰੀ ਪਾਇਲਟ ਉਡਾਨ ਡਿਊਟੀ ਨਹੀਂ ਕਰ ਸਕਦੇ, ਇਸ ਦੇ ਵਿੱਚ ਵੀ ਕੱਚੀ ਛੁੱਟੀ। ਮਤਲਬ ਜਿਹੜੇ ਚੀਜ਼ਾਂ ਪਾਇਲਟ ਦੇ ਹੱਕ 'ਚ ਜਾ ਰਹੀਆਂ ਸੀ, ਕਰੂ ਸਟਾਫ ਦੇ ਹੱਕ 'ਚ ਜਾ ਰਹੀਆਂ ਸੀ, ਉਹ ਬਦਲ ਕੇ ਦੁਬਾਰੇ ਪੁਰਾਣੇ ਨਿਯਮਾਂ ਤੇ ਆ ਗਏ। ਸਹੀ। ਇਸ ਲਈ ਕਿਉਂਕਿ ਭਰਤੀ ਕਰਨੀ ਪੈਣੀ ਸੀ ਨਵੇਂ ਸਟਾਫ ਦੀ ਜੀ, ਵੱਧ ਸਟਾਫ ਰੱਖਣਾ ਪੈਣਾ ਸੀ ਤੁਹਾਨੂੰ, ਹੈ ਨਾ। ਜੇ ਉਦਯੋਗ 'ਚ ਫੈਕਟਰੀਆਂ 'ਚ 8 ਘੰਟੇ ਦੀ ਡਿਊਟੀ ਆ, ਹੈ ਨਾ, ਤੇ ਤੁਸੀਂ 24 ਘੰਟੇ ਚਲਾਉਣਾ ਹੈ ਤਾਂ ਤੁਹਾਨੂੰ 3 ਸ਼ਿਫਟਾਂ ਕਰਨੀਆਂ ਪੈਣੀਆਂ। ਸਹੀ ਹੈ, ਬਿਲਕੁਲ ਜੀ। ਤੁਸੀਂ ਫਾਰਮੂਲਾ ਕੀ ਲਿਆਂਦਾ ਕਿ 12 ਘੰਟੇ ਡਿਊਟੀ ਕਰ ਦਿਓ ਜੀ ਬੰਦੇ ਦੀ, ਡਿਊਟੀ ਟਾਈਮ ਬਤਾ ਦਿਓ ਤਾਂ ਕਿ ਸਾਡੀ ਇੱਕ ਸ਼ਿਫਟ ਦੇ ਇੱਕ ਬੰਦੇ ਦੀ ਤਨਖਾਹ ਦੇ ਪੈਸੇ ਬਚ ਜਾਣ। ਸੋ ਉਹੀ ਧੰਦਾ ਇੱਥੇ ਹੈ ਜਨਾਬ। ਤੇ ਇਹਦੇ ਵਿੱਚ ਜਿਹੜੇ ਸਟਾਫ ਹੈ ਉਹ ਪੀੜਤ ਦੁਬਾਰਾ ਹੋ ਗਿਆ, ਤੇ ਜਿਹੜੀ ਖੱਜਲ ਖੁਆਰੀ ਪਿਛਲੇ 5 ਦਿਨਾਂ ਤੋਂ ਦੇਸ਼ ਦੀ ਜਨਤਾ ਨੇ ਹੰਢਾਈ, ਲੋਕਾਂ ਨੇ ਹੰਢਾਈ, ਉਹਦਾ ਕੋਈ ਕੀਮਤ। ਸਹੀ ਹੈ। ਹਾਂ, ਤੁਸੀਂ ਐਮਰਜੈਂਸੀ 'ਚ ਕਿਸੇ ਹੋਰ ਜਹਾਜ਼ ਦੀ ਫਲਾਈਟ ਕਰਾਉਣੀ ਆ ਤਾਂ ਪੈਸੇ ਹਿਸਾਬ ਲਾ ਲਓ ਕਿੰਨੇ ਗੁਣਾ ਵੱਧਦੇ ਆ। ਜਾਂ ਤੁਸੀਂ ਕੋਈ ਬਾਹਰ ਆ ਕੇ ਟੈਕਸੀ ਵੀ ਕਰਨੀ ਹੈ ਤਾਂ ਉਹਦੇ ਵੀਜ਼ੇ ਦੇ ਫਿਰ ਅਗਲੇ ਨੂੰ ਪਤਾ ਕਿ ਹੁਣ ਫਸੇ ਹੋਏ ਨੇ। ਸਹੀ ਗੱਲ ਹੈ, ਬਿਲਕੁਲ। ਉਹਨਾਂ ਦੇ ਵੀ ਰੇਟ ਵੱਧ ਜਾਂਦੇ। ਬੱਸਾਂ 'ਚ ਆਪਾਂ ਦੇਖਿਆ, ਸਰਕਾਰੀ ਪ੍ਰਾਈਵੇਟ ਬੱਸ 'ਚ ਖਾਸ ਕਰ ਪੰਜਾਬ 'ਚ ਤਾਂ ਕਿਉਂਕਿ ਆਪਾਂ ਸਾਰੇ ਬੱਸਾਂ 'ਚ ਸਫ਼ਰ ਕਰਨ ਵਾਲੇ ਬੰਦੇ ਆ, ਜੇ ਬੱਸ ਖਰਾਬ ਹੋ ਜਾਵੇ ਤਾਂ ਪ੍ਰਾਈਵੇਟ ਵਾਲੇ ਵੀ ਰੋਕ ਕੇ ਚੜਵਾ ਕੇ ਲੈ ਜਾਂਦੇ ਨੇ, ਉਸ ਦਿਖਾ ਕੇ ਲੈ ਜਾਂਦੇ। ਸਹੀ ਗੱਲ। ਕੰਡਕਟਰ ਬੱਸ ਵਾਲਾ ਮਾਮਲਾ ਬਾਅਦ ਚੋਂ ਨਿਬੇੜਦਾ, ਪਹਿਲਾਂ ਸਵਾਰੀਆਂ ਨੂੰ ਹੱਥ ਦੇ ਕੇ ਦੁਨੀਆ 'ਚ ਚੜਾਉਂਦਾ। ਤੇ ਇੱਥੇ ਕੋਈ ਲੈ ਜੂ ਕਿਸੇ ਦੀ ਸਵਾਰੀ? ਸਹੀ ਹੈ। ਸੋ ਦੋਏ ਪਾਸਿਓਂ ਪੀੜਤ ਕੌਣ ਹੋਇਆ? ਤੇ ਉੱਥੇ ਲੋਕਾਂ ਦੀ ਹਾਲਤ ਇਹ ਸੀ ਕਿ ਉਹਨਾਂ ਨੂੰ ਸਮਝੇ ਨਹੀਂ ਆ ਰਹੇ ਸੀ ਉਹ ਕਿਹਦੇ ਨਾਲ ਬਹਿਸ ਰਹੇ ਸੀ। ਗੇਟਮੈਨ ਨਾਲ, ਸਿਕਿਉਰਿਟੀ ਵਾਲੇ ਨਾਲ, ਹੈ ਨਾ, ਉੱਥੇ 에ਅਰਪੋਰਟ ਤੇ ਡਿਊਟੀਆਂ ਕਰਨ ਵਾਲਿਆਂ ਨਾਲ, ਇੰਡੀਗੋ ਦੇ ਸਟਾਫ ਨਾਲ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਵੀ ਨਹੀਂ ਕਿ ਹੋਇਆ ਕੀ ਹੈ ਸਾਰਾ ਕੁਝ। ਸਹੀ ਹੈ, ਬਿਲਕੁਲ। ਤੇ ਕੰਪਿਊਟਰ ਦਾ ਵੱਜਿਆ ਸਿਸਟਮ ਉਹਨਾਂ ਦੇ ਕੰਟਰੋਲ 'ਚ ਹੀ ਨਹੀਂ ਆ ਰਿਹਾ। ਤੇ ਇਸ ਲਈ ਸਰਕਾਰ ਦਾ ਵੀ ਇਹਦੇ ਵਿੱਚ ਸਾਰੇ ਰਾਜ ਖੁੱਲਦੇ ਆ, ਪਾਜ ਖੁੱਲਦੇ ਆ, ਸਿਸਟਮ ਦੇ ਵੀ ਰਾਜ ਪਾਜ ਖੁੱਲਦੇ ਆ, ਤੇ ਆ ਬੜੇ ਘਰਾਣੇ ਕਿਵੇਂ ਮਿਲ ਕੇ ਲੁੱਟਦੇ ਆ ਉਹਦਾ ਵੀ ਇਹਦੇ ਵਿੱਚ ਸਾਰਾ ਕੁਝ ਸ਼ਾਮਲ ਹੈ। ਤੇ ਹੁਣ ਕਹਿੰਦੇ ਜੀ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ, 15 ਦਿਨਾਂ 'ਚ ਰਿਪੋਰਟ ਮੰਗ ਲਈ। ਹੋਊਗਾ ਕੀ ਜੀ? ਵੱਧ ਤੋਂ ਵੱਧ ਇੰਨਾ ਹੋਊਗਾ ਕਿ ਜਿਨ੍ਹਾਂ ਦੀਆਂ ਫਲਾਈਟਸ ਕੈਂਸਲ ਹੋਈਆਂ ਉਹਨਾਂ ਦਾ ਜਿੰਨਾ ਕਿਰਾਇਆ ਗਿਆ ਉਹਦੇ ਵਿੱਚੋਂ ਵੀ 5% 10% ਕੱਟ ਕੇ ਵਾਪਸ ਮਿਲੂਗਾ, ਜਦੋਂ ਮਿਲੂਗਾ ਵੀ ਤਦ ਮਿਲੂ। ਬਸ ਇਸ ਤੋਂ ਵੱਧ ਕੁਝ ਨਹੀਂ ਹੋਣਾ ਜੀ। ਤੇ ਅਗਲੀ ਗੱਲ ਕਰੀਏ, ਇਸ ਟਾਈਮ ਜਿਹੜੀ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਖਬਰ ਹੈ ਪੁਤਿਨ ਦਾ ਭਾਰਤ ਦੌਰਾ। ਇਹਨੂੰ ਕਈ ਪਹਿਲੂਆਂ ਤੋਂ ਦੇਖਿਆ ਜਾ ਰਿਹਾ, ਪਰ ਕਹਿੰਦੇ ਵੀ ਜੇ ਇਹਦਾ ਤੱਤਸਾਰ ਕੱਢੀਏ ਤਾਂ ਤੱਤਸਾਰ ਇਹੀ ਹੈ, ਸਮਝੌਤੇ ਘੱਟ ਹੋਇਆ ਤੇ ਸੈਰਾਂ ਵੱਧ ਹੋਈਆਂ ਜੀ। ਪ੍ਰਵੀਨ ਜੀ 30 ਘੰਟੇ ਲਗਭਗ ਇੱਥੇ ਬਤਾਏ ਰਾਸ਼ਟਰਪਤੀ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ, ਤੇ ਸਭ ਦੀਆਂ ਨਜ਼ਰਾਂ ਸੀ, ਖਾਸ ਕਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਾਂ ਗੱਲ ਕਰ ਰਹੇ ਸੀ ਕਿ ਕਾਫੀ ਨਜ਼ਰਾਂ ਸੀ, ਖਾਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਹਨਾਂ ਦੀ ਟੀਮ ਦੀ ਕਾਫੀ ਨਜ਼ਰ ਸੀ ਕਿ ਕੀ ਹੁੰਦਾ ਹੈ, ਕਿਉਂਕਿ ਇੱਕ ਤਰ੍ਹਾਂ ਨਾਲ ਇਸ ਫੇਰੀ ਰਾਹੀਂ ਜੇ ਜਵਾਬ ਕਿਸੇ ਨੂੰ ਜਾ ਰਿਹਾ ਸੀ ਤਾਂ ਉਹ ਅਮਰੀਕਾ ਦੇ ਰਾਸ਼ਟਰਪਤੀ ਨੂੰ ਜਾਂ ਅਮਰੀਕਾ ਨੂੰ ਜਿਹੜਾ ਉਹ ਟੈਰਿਫ ਵਾਰ ਹੈ ਜਾਂ ਟੈਰਿਫ ਲਾਉਣ ਵਾਲਾ ਮਸਲਾ ਹੈ ਜਾਂ ਜ਼ੀਰੋ ਟੈਰਿਫ ਸਮਝੌਤੇ ਨੇ ਜਿਹੜੇ ਉਹਨਾਂ ਦੇ ਉੱਤੇ ਸਾਰਿਆਂ ਦੇ ਉੱਤੇ, ਉਸ ਪਹਿਲੂ ਤੋਂ ਅਸਰ ਪੈਣਾ ਸੀਗਾ, ਉਸ ਨਜ਼ਰੀਏ ਤੋਂ ਨਜ਼ਰ ਸੀ। ਠੀਕ ਹੈ, ਆਏ ਰਾਸ਼ਟਰਪਤੀ ਸਾਹਿਬ ਨੇ ਉਤਰਦੀ ਸਾਰੇ ਪ੍ਰਧਾਨ ਮੰਤਰੀ ਦੀ ਗੱਡੀ 'ਚ ਬੈਠੇ, ਨਰਿੰਦਰ ਮੋਦੀ ਦੀ ਉਹਦੇ ਘਰੇ ਗਏ, ਰੋਟੀ ਖਾ ਲਈ, ਸਵੇਰ ਚੜ ਗਈ, ਗਾਰਡ ਆਫ ਆਨਰ ਲੈ ਲਿਆ, ਗਾਂਧੀ ਜੀ ਦੀ ਸਮਾਧੀ ਤੇ ਜਾ ਕੇ ਫੁੱਲ ਚੜਾਤੇ, ਫਿਰ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ। ਦਿਨ ਦੇ ਵਿੱਚ 3 ਮੁਲਾਕਾਤਾਂ ਲਗਭਗ ਮੋਦੀ ਦੀਆਂ ਫਿਰ ਨਾਲ ਹੁੰਦੀਆਂ ਨੇ, ਦੋਵਾਂ ਦੇ ਵਿਚਾਲੇ ਦਵੱਲੇ ਸਮਝੌਤੇ ਹੁੰਦੇ ਨੇ, 19 ਦੇ ਕਰੀਬ ਸਮਝੌਤੇ ਨੇ ਜਿਹੜੇ ਦੱਸੇ ਜਾ ਰਹੇ ਨੇ ਕਿ ਦੋਵਾਂ ਮੁਲਕਾਂ ਦੇ ਵਿਚਾਲੇ 19 ਸਮਝੌਤੇ ਹੋਏ ਨੇ। ਤੇ ਜੀ ਮੋਦੀ ਨੇ ਭਾਰਤ ਰੂਸ ਦੀ ਦੋਸਤੀ ਨੂੰ ਧਰੁਵ ਤਾਰੇ ਵਾਂਗ ਚਮਕਦੀ ਦੋਸਤੀ ਕਰਾਰ ਦੇਤਾ, ਹੈ ਨਾ। ਪੁਤਿਨ ਨੇ ਵੀ ਕਹਿਤਾ ਕਿ ਮਤਲਬ ਕਿ ਵੀ ਇਹ ਨਰਿੰਦਰ ਮੋਦੀ ਨੇ ਜਿਹੜੇ ਕਿਸੇ ਮੂਹਰੇ ਝੁਕਦੇ ਨਹੀਂ ਜੀ, ਅਸੀਂ ਤੇਲ ਦਾ ਵਪਾਰ ਜਾਰੀ ਰੱਖਾਂਗੇ, ਕਰਦੇ ਰਵਾਂਗੇ।
ਠੀਕ ਹੈ, ਬਿਆਨਬਾਜ਼ੀ ਹੋ ਗਈ। ਹਾਂ, ਉਹ ਤੋਂ ਬਾਅਦ ਫਿਰ ਸਾਂਝੀਆਂ ਪ੍ਰੈਸ ਕਾਨਫਰੰਸਾਂ ਹੋ ਗਈਆਂ ਤੇ ਫਿਰ ਰਾਸ਼ਟਰਪਤੀ ਦੇ ਘਰੇ ਫਿਰ ਰੋਟੀ ਹੋ ਗਈ। ਰੋਟੀ ਨੂੰ ਲੈ ਕੇ ਫਿਰ ਖੜਗੇ ਤੇ ਰਾਹੁਲ ਹੋਰਾਂ ਵੱਲੋਂ ਬਿਆਨ ਆ ਗਿਆ ਜੀ ਇਹ ਸਰਕਾਰ ਨਿਯਮ ਤੋੜਦੀ ਹੈ ਜੀ, ਸੰਵਿਧਾਨ ਦੇ ਅਨੁਸਾਰ ਨਹੀਂ ਚੱਲਦੀ, ਰੁਤਬਾ ਨਹੀਂ ਦਿੰਦੀ, ਸਾਨੂੰ ਬੁਲਾਇਆ ਹੀ ਨਹੀਂਗਾ, ਸ਼ਸ਼ੀ ਥਰੂਰ ਫਿਰ ਬੁਲਾ ਲਿਆ ਹੈ ਨਾ। ਸੋ ਇਸ ਲਈ ਇਹ ਵੀ ਵਿੱਚ ਚੱਲਦਾ ਰਿਹਾ। ਪਰ ਮੈਂ ਸਮਝੌਤੇ ਦੇਖ ਰਿਹਾ ਸੀਗਾ ਕਿ ਜੋ ਸਮਝੌਤੇ ਹੋਏ ਦੋਵਾਂ ਦੇ ਵਿਚਾਲੇ, ਉਹਨਾਂ ਚੋਂ ਇੱਕ ਤਾਂ ਕੋਈ ਵੱਡੀ ਡੀਲ ਨਹੀਂ ਹੈ। 100 ਅਰਬ ਡਾਲਰ ਤੱਕ ਕਹਿੰਦੇ ਜੀ ਦਵੱਲਾ ਵਪਾਰ ਲਿਜਾਣ ਦੀ ਕਵਾਇਦ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਜਿਹੜਾ ਵਪਾਰ ਹੈ ਉਹ ਇੱਥੇ ਤੱਕ ਚਲਾ ਜਾਵੇ। ਇਹ ਕਹਿੰਦੇ ਸਾਡੀ ਕਵਾਇਦ ਹੈ। ਵੱਡਾ ਕੰਮ ਇਹ ਹੋਇਆ ਕਿ ਰੂਸ ਦੇ ਸੈਲਾਨੀ ਜੇ ਭਾਰਤ ਆਉਣਾ ਚਾਹਣਗੇ ਤਾਂ 30 ਦਿਨਾਂ ਤੱਕ ਉਹਨਾਂ ਨੂੰ ਮਤਲਬ ਮੁਫਤ ਸੈਰ ਸਪਾਟੇ ਦਾ ਵੀਜ਼ਾ ਮਿਲੂਗਾ। ਠੀਕ ਹੈ। ਸਾਲਾਨਾ ਜਿਹੜਾ ਵਪਾਰ ਹੈ ਉਹ 64 ਅਰਬ ਡਾਲਰ ਤੋਂ ਵਧਾ ਕੇ 100 ਮਤਲਬ 64 ਅਰਬ ਡਾਲਰ ਦਾ, ਇਸ ਨੂੰ 100 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ ਮਿਥਿਆ ਹੈ। ਤੇ ਠੀਕ ਹੈ, ਕੁਝ ਜਹਾਜ਼ਾਂ ਨੂੰ ਲੈ ਕੇ, ਕੁਝ ਯੰਤਰਾਂ ਨੂੰ ਲੈ ਕੇ, ਹੈ ਨਾ, ਤੇਲ ਨੂੰ ਲੈ ਕੇ ਤੇ ਕੁਝ ਹੋਰ ਸਮਾਨ ਨੂੰ ਲੈ ਕੇ ਇਸ ਤਰ੍ਹਾਂ ਦੇ ਸਮਝੌਤੇ ਹੋਏ ਨੇ ਦੋਵਾਂ ਮੁਲਕਾਂ 'ਚ। ਪਰ ਕੋਈ ਖਾਸ ਕਰਕੇ ਜਿਹੜਾ ਅਮਰੀਕਾ ਨੂੰ ਫਿਕਰ ਸੀ ਕੋਈ ਡਿਫੈਂਸ ਵਾਲਾ ਵੱਡਾ ਸਮਝੌਤਾ ਨਾ ਹੋ ਜਾਵੇ, ਉਹ ਨਹੀਂ ਹੋਇਆ। ਪਰ ਤੇਲ ਵਾਲੇ ਮਾਮਲੇ ਜਿਹੜਾ ਕਟੌਤੀ ਕਹੀ ਜਾ ਰਹੀ ਹੈ, ਕਟੌਤੀ ਦੀ ਬਜਾਏ ਹੋਰ ਅਗਾਂਹ ਵਧਣ ਦੇ ਸੰਕੇਤ ਜਿਹੜੇ ਦਿੱਤੇ ਨੇ, ਹੈ ਨਾ, ਇਹ ਅਮਰੀਕਾ ਲਈ ਚੁਣੌਤੀ ਵੀ ਨੇ। ਸੋ ਇਸ ਲਈ ਮੈਨੂੰ ਲੱਗਦਾ ਕਿ ਸੁਨੇਹਾ ਤਾਂ ਗਿਆ ਇਸ ਫੇਰੀ ਤੋਂ ਜੀ, ਰੂਸ ਔਰ ਭਾਰਤ ਦੀ ਨੇੜਤਾ ਦਾ ਸੁਨੇਹਾ ਤਾਂ ਗਿਆ ਵਿਸ਼ਵ ਤਾਕਤ ਨੂੰ, ਹੈ ਨਾ। ਤੇ ਉਸ ਦੇ ਮੂਹਰੇ ਇਹ ਚੁਣੌਤੀ ਵੀ ਉਭਰੇਗੀ ਕਿ ਕੀ ਉਹ ਇਹ ਤੋਂ ਬਾਅਦ ਕੋਈ ਤੜਫ ਕੇ ਕੋਈ ਨਵੀਂ ਕਾਰਵਾਈ ਤਾਂ ਨਹੀਂ ਕਰਦਾ ਭਾਰਤ ਤੇ, ਕੋਈ ਨਵੇਂ ਟੈਕਸ ਬਾਤ ਤਾਂ ਨਹੀਂ ਹੁੰਦਾ, ਕੁਛ ਨਵਾਂ ਫਰਮਾਨ ਤਾਂ ਨਹੀਂ ਆਉਂਦਾ, ਹੈ ਨਾ। ਸੋ ਇਸ ਲਈ ਇਹ ਤਾਂ ਦੇਖਣਾ ਅਜੇ ਬਾਕੀ ਹੈ। ਪਰ ਕੁੱਲ ਮਿਲਾ ਕੇ ਮਤਲਬ ਇਹੋ ਜਿਹਾ ਕੁਛ ਨਹੀਂ ਦਿਖਿਆ ਕਿ ਹਾਂ ਬਹੁਤ ਵੱਡਾ ਕੋਈ ਮਤਲਬ ਇੱਕ ਫੈਸਲਾ ਹੋਇਆ ਹੋਵੇ ਜਿਹਦਾ ਅਸਰ ਬਹੁਤ ਦੂਰ ਤੱਕ ਜਾਊਗਾ, ਜਿਹਦਾ ਸੁਨੇਹਾ ਬਹੁਤ ਦੂਰ ਤੱਕ ਜਾਊਗਾ, ਅਜਿਹਾ ਕੁਛ ਨਹੀਂ। ਇਸ ਲਈ ਸਮਝੌਤਿਆਂ ਨਾਲੋਂ ਵੱਧ ਸੈਰਾਂ ਤੇ, ਸੈਲਫੀਆਂ ਤੇ, ਤਸਵੀਰਾਂ ਤੇ ਵੱਧ ਨਜ਼ਰ ਰਹੀ ਤੇ ਉਹ ਗਲੈਮਰ ਦੇ ਰਾਹੀਂ ਸੁਨੇਹਾ ਦੇਣ ਦੀ ਜਿਹੜੀ ਕੋਸ਼ਿਸ਼ ਹੁੰਦੀ ਆ, ਉਹਦੇ ਵਿੱਚ ਸਾਡੀ ਸਰਕਾਰ ਕਾਫੀ ਹੱਦ ਤੱਕ ਕਾਮਯਾਬ। ਜੀ ਬਿਲਕੁਲ। ਤੇ ਹੁਣ ਰੁਕ ਕਰੀਏ ਸ਼ਰਮਾ ਜੀ, ਆਪਾਂ ਪੰਜਾਬ ਦਾ ਜਿਹੜੀਆਂ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਨੇ ਜੀ, ਅਕਾਲੀਆਂ ਤੋਂ ਬਾਅਦ ਹੁਣ ਕਾਂਗਰਸ ਵੀ ਹਾਈ ਕੋਰਟ ਪਹੁੰਚ ਗਈ ਹੈ ਜੀ। ਪ੍ਰਵੀਨ ਜੀ, ਕਾਫੀ ਕੁਛ ਲਗਾਤਾਰ ਜਾਰੀ ਹੈ ਇਸ ਪ੍ਰਕਿਰਿਆ ਦੇ ਵਿੱਚ। ਪਹਿਲਾਂ ਤਾਂ ਇਹ ਹੈ ਕਿ 14 ਤਰੀਕ ਨੂੰ ਵੋਟਾਂ ਪੈਣੀਆਂ, 17 ਨੂੰ ਨਤੀਜੇ ਆਉਣੇ, ਪਰ ਨਤੀਜੇ ਤਾਂ ਆਏ ਹੋਏ ਨੇ। ਪਤਾ ਜੀ ਇੱਕ ਪਾਸੜ ਹੀ ਹੈ ਸਾਰਾ ਕੁਛ, ਜਦੋਂ ਦੂਆਂ ਦੇ ਕਾਗਜ਼ ਨਹੀਂ ਭਰਨ ਦਿੱਤੇ ਤੇ ਜਿੰਨੇ ਕੁ ਨੇ ਭਰੇ ਨੇ ਉਹਨਾਂ ਨਾਲ ਵੀ ਕਿਵੇਂ ਨਜਿੱਠਣਾ ਹੈ ਤੁਸੀਂ, ਇਹ ਵੀ ਸਭ ਨੂੰ ਪਤਾ ਹੈ ਨਾ। ਇਸ ਲਈ ਨਤੀਜੇ ਵੀ ਸਾਰਿਆਂ ਨੂੰ ਪਹਿਲਾਂ ਹੀ ਪਤਾ ਨੇ। ਪਰ ਜਿਹੜੀ ਆਡੀਓ ਕਲਿੱਪ ਜਾਰੀ ਹੋਈ ਉਹਦੇ ਮਾਮਲੇ ਤੇ ਪੁਲਿਸ ਤੰਤਰ ਤੋਂ ਲੈ ਕੇ ਸਰਕਾਰ ਤੱਕ ਦੀ ਫਜ਼ੀਅਤ ਬਹੁਤ ਹੋ ਰਹੀ ਹੈ, ਕਿਉਂਕਿ ਖੁੱਲੀ FIR ਤਾਂ ਦਰਜ ਕਰ ਲਈ, ਪਰ ਅੱਜ ਦੇ ਤਕਨੀਕ ਦੇ ਯੁੱਗ ਦੇ ਵਿੱਚ ਜੇ ਤੁਸੀਂ ਇਹ ਦਮ ਭਰਦੇ ਹੋ, SSP ਸਾਹਿਬ ਕਹਿ ਰਹੇ ਨੇ, ਪੁਲਿਸ ਅਧਿਕਾਰੀ ਕਹਿ ਰਹੇ ਨੇ ਜੀ ਤਾਂ AI ਰਾਹੀਂ ਬਣੀ ਹੈ, ਤੇ ਜਿਹੜੇ ਸਰਵਰ ਤੇ ਬਣੀ ਹੋਵੇ ਜਨਾਬ ਹੁਣ ਤੱਕ ਤੁਸੀਂ ਚੱਕ ਲਿਆ ਹੁੰਦਾ ਬੰਦਾ। ਸਹੀ ਹੈ, ਬਿਲਕੁਲ। ਜਿਹੜੇ ਕੰਪਿਊਟਰ ਤੇ ਬਣੀ ਹੋਵੇ, ਜਿਹੜੇ ਬੰਦਿਆਂ ਨੇ ਬਣਾਈ ਹੋਵੇ, ਹੈ ਨਾ, ਲੋਕੇਸ਼ਨ ਜਦੇ ਟਰੇਸ ਹੁੰਦੀ, ਜਦੇ ਬਾਹਰੋਂ ਬਣੀ ਤੁਸੀਂ ਤਾਂ ਵੀ ਦੱਸਦੇ, ਤੁਸੀਂ ਹੁਣ ਤੱਕ ਰਿਪੋਰਟ ਤਾਂ ਦਿੰਦੇ ਉਹਦੀ ਕੋਈ। ਮਤਲਬ ਕਿਹੜੀ ਚੀਜ਼ ਨਹੀਂ ਅੱਜ ਦੀ ਤਕਨੀਕ 'ਚ ਪਤਾ ਲੱਗਦੀ ਕਿੱਥੋਂ ਕੀ ਹੋ ਰਿਹਾ ਜਨਾਬ। ਸਹੀ। ਤੇ ਇਸ ਦੇ ਤੁਸੀਂ ਇਹ ਤਾਂ ਸੱਚ ਲਿਆ ਹੀ ਨਹੀਂ ਸਾਹਮਣੇ, ਤੇ ਫਿਰ ਸ਼ੰਕੇ ਛੋਟੀ ਕਿਉਂ? ਉਲਟਾ ਜਿਹੜਾ ਸੂ ਨੋਟਿਸ ਲੈਣਾ ਬਣਦਾ ਮਾਨਯੋਗ ਅਦਾਲਤਾਂ ਦਾ, ਉਹ ਬਣਦਾ ਸੀ ਕਿ ਵੀ ਜੇ ਪਟਿਆਲੇ ਦੇ ਮਾਮਲੇ 'ਚ ਸ਼ੱਕੀ ਆਇਆ ਤਾਂ ਕੀ ਸਾਰੇ SSPਆਂ ਨੂੰ ਹੁਕਮ ਹੋਇਆ? ਸਹੀ ਹੈ। ਤੇ ਫਿਰ ਸਾਰੇ ਪੰਜਾਬ ਦੀਆਂ ਚੋਣਾਂ ਤੇ ਰੋਕ ਨਹੀਂ ਲੱਗ ਜਾਣੀ ਚਾਹੀਦੀ ਸੀ? ਪਹਿਲੀ ਰੋਕ ਪਟਿਆਲੇ ਤੋਂ ਤੁਰੰਤ ਲੱਗਣੀ ਚਾਹੀਦੀ, ਜਦੋਂ ਤੱਕ ਜਾਂਚ ਨਹੀਂ ਨਿਬੜਦੀ ਤਦ ਤੱਕ ਚੋਣ ਕਿਵੇਂ ਜੀ? ਚਲੋ, ਇੱਕ ਤੇ ਅਦਾਲਤ ਵੀ ਚਲੀ ਗਈ ਇਸੇ ਆਡੀਓ ਨੂੰ ਲੈ ਕੇ, ਸੁਖੀ ਬਾਦਲ ਤੇ ਅਦਾਲਤ ਗਈ, ਠੀਕ ਹੈ। ਤੇ ਹੁਣ ਪ੍ਰਤਾਪ ਬਾਜਵਾ ਹੋਰੀ ਵੀ ਹਾਈ ਕੋਰਟ ਪਹੁੰਚ ਗਏ। ਉਹ ਕਹਿੰਦੇ ਵੀ ਜਦੋਂ ਆ ਸਾਰਾ ਕੁਝ ਕੱਚ-ਛੱਤ ਸਾਹਮਣੇ ਆ ਗਿਆ ਕਿ ਕਾਗਜ਼ ਖੋਹਣੇ, ਫਾੜਨੇ, ਰੱਦ ਕਰਨੇ, ਹੈ ਨਾ, ਪੁਲਿਸ ਦੀਆਂ ਡਿਊਟੀਆਂ ਦੀ ਆਡੀਓ, ਧੱਕੇਸ਼ਾਹੀ ਵਧੀਕੀਆਂ ਜਨਤਕ ਦਿਖੀਆਂ, ਤੇ ਫਿਰ ਕਹਿੰਦੇ ਜੀ ਨੋਮੀਨੇਸ਼ਨਾਂ ਦੀ ਡੇਟ ਵਧਾਓ, ਜਿਨ੍ਹਾਂ ਨੂੰ ਕਾਗਜ਼ ਨਹੀਂ ਭਰਨ ਦਿੱਤੇ ਕਿ ਉਹਨਾਂ ਦੇ ਕਾਗਜ਼ ਭਰਾਏ ਜਾਣ, ਨੋਮੀਨੇਸ਼ਨ ਦੀ ਡੇਟ ਵਧਾਈ ਜਾ। ਠੀਕ ਹੈ, ਠੀਕ ਹੈ ਜੀ। ਇਹਦੇ ਤੇ ਜਾਂ ਸੁਣਵਾਈ ਹੋਊਗੀ, ਜਾਂ ਤਾਂ ਮੈਨੂੰ ਤਾਂ ਵੋਟਾਂ ਨਾਲ ਨਿਬੜ ਜਾਣ, ਜਾਂ ਇਹ ਮਾਮਲਾ ਕੋਈ ਫੈਸਲਾ ਹੋਊਗਾ, ਹੈ ਨਾ। ਸੋ ਇਸ ਲਈ ਇਹ ਦੋ ਤਰ੍ਹਾਂ ਦਾ ਅਦਾਲਤ ਵੀ ਗਈਆਂ। ਦੂਏ ਪਾਸੇ ਸੁਖਬੀਰ ਬਾਦਲ ਵੀ ਪ੍ਰੈਸ ਕਾਨਫਰੰਸ ਕਰਦੇ ਨੇ, ਰਾਜਾ ਵੜਿੰਗ ਵੀ ਪ੍ਰੈਸ ਕਾਨਫਰੰਸ ਕਰਦੇ ਨੇ। ਵੈਸੇ ਪ੍ਰੈਸ ਕਾਨਫਰੰਸ ਤਾਂ ਬਲਤੇਜ ਪੰਨੂ ਹੋਰਾਂ ਨੇ ਵੀ ਕੀਤੀ ਕੱਲ ਗੈਂਗਸਟਰ ਵਾਲੇ ਦੇ ਮਾਮਲੇ ਤੇ ਜੀ, ਕਿ ਇਹਨਾਂ ਦੀ ਜੇਲ੍ਹ 'ਚ ਹੈ ਜੀ, ਇਹ ਉੱਥੋਂ ਕਰਾਉਂਦੇ ਨੇ ਜੀ, ਮਤਲਬ ਤੁਹਾਡੀ ਜੇਲ੍ਹ 'ਚੋਂ
ਇੰਟਰਵਿਊਆਂ ਹੋ ਜਾਂਦੀਆਂ ਨੇ ਥਾਣਿਆਂ ਚੋਂ, ਹੂੰ ਅਗਲੀਆਂ ਦੀ ਜੇਲ੍ਹ ਚੋਂ ਫੋਨ ਹੋ ਜਾਂਦੇ ਨੇ। ਇਹਦਾ ਮਤਲਬ ਸਾਰੀਆਂ ਹੀ ਸਰਕਾਰਾਂ ਦੇ ਮਤਲਬ ਹੱਥ ਠੋਕੇ ਨੇ ਉਹ, ਜਾਂ ਸਰਕਾਰਾਂ ਚਲਾਉਂਦੀਆਂ ਨੇ। ਫਿਰ ਤਾਂ ਸਵਾਲ ਦੋਵੇਂ ਪਾਸੇ ਖੜੇ, ਤੁਸੀਂ ਇੱਕ ਦੂਜੇ ਤੇ ਉਂਗਲ ਚੁੱਕ ਰਹੇ ਹੋ ਕਿ ਰਾਜ ਖੋਲ ਰਹੇ ਹੋ ਇੱਕ ਦੂਜੇ ਦੇ। ਚਲੋ, ਸੋ ਇਸ ਲਈ ਰਾਜਾ ਵੜਿੰਗ ਤੇ ਸੁਖਬੀਰ ਬਾਦਲ ਦੀ ਪ੍ਰੈਸ ਕਾਨਫਰੰਸ, ਸੁਖਬੀਰ ਬਾਦਲ ਰਾਹੀਂ ਅਕਾਲੀ ਦਲ ਤੇ ਪ੍ਰਤਾਪ ਬਾਜਵੇ ਰਾਹੀਂ ਕਾਂਗਰਸ ਦਾ ਅਦਾਲਤ ਜਾਣਾ, ਹੈ ਨਾ, ਇਹ ਸਾਰੀ ਪ੍ਰਕਿਰਿਆ ਤੇ ਐਸਐਸਪੀ ਦੀ ਸਫਾਈ ਦੇਣਾ ਤੇ ਖੁੱਲੀ FIR ਕਰਕੇ ਛੱਡ ਦੇਣਾ, ਇਹ ਸਾਰਾ ਕੁਝ ਪਾਜ ਉਧੇੜਦਾ ਜੀ ਕਿ ਚੋਣਾਂ ਲੁੱਟੀਆਂ ਜਾ ਰਹੀਆਂ ਨੇ, ਲੋਕ ਕੁੱਟੇ ਜਾ ਰਹੇ ਨੇ, ਤੇ ਸੱਤਾ ਦੇ ਦਮ ਤੇ ਝੰਡੇ ਲਹਿਰਾਉਣ ਦੀ ਕੋਸ਼ਿਸ਼ ਹੈ ਤੇ ਲਹਿਰਾਏ ਵੀ ਜਾਣਗੇ। ਪਰ 2027 ਦੇ ਵਿੱਚ ਕੀ ਬਣੂਗਾ, ਸਾਰਾ ਲੜਾਈ ਇੱਥੇ ਆ ਕੇ ਖੜੀ ਹੈ। ਮੈਨੂੰ ਨਹੀਂ ਲੱਗਦਾ ਕਿ ਅਕਾਲੀ ਤੇ ਕਾਂਗਰਸੀ ਜਿੰਨੇ ਕੁ ਵੀ ਲੜਦੇ ਦਿਖ ਰਹੇ ਨੇ ਇਸ ਸਥਿਤੀ ਦੇ ਵਿੱਚ, ਉਹ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਾਂ ਲਈ ਲੜਦੇ ਦਿਖ ਰਹੇ ਨੇ। ਉਹ 2027 ਦਾ ਆਪਣਾ ਮਹਾਂਦਰਾ ਬਣਾਉਣਾ ਚਾਹੁੰਦੇ ਨੇ ਕਿ ਲੋਕਾਂ ਨੂੰ ਲੱਗੇ ਕਿ ਇਹ ਸਾਡੇ ਲਈ ਖੜੇ ਸੀ ਬਾਈ, ਇਹ ਸਾਡੇ ਲਈ ਖੜੇ ਸੀ। ਇਹ ਲੜਾਈ ਸਾਰੀ 2027 ਦੇ ਉੱਤੇ ਜਾ ਕੇ ਟਿਕ ਗਈ ਹੈ। ਸੋ ਸਾਰਾ ਦਿਸ਼ਾ ਨਿਰਦੇਸ਼, ਸਾਰੀ ਕਾਰਵਾਈ ਉਧਰ ਦੇ ਲਈ ਆ। ਸੋ ਦੇਖਦੇ ਹਾਂ ਉੱਥੇ ਤੱਕ ਕੌਣ ਖੜਦਾ, ਕੌਣ ਲੜਦਾ ਦਿਖਦਾ, ਕਿਹੜਾ ਦਮ ਨਾਲ ਖੜਦਾ। ਤੇ ਪਰ ਜਿਹੜਾ ਇਹ ਸਵਾਲ ਬਾਰ-ਬਾਰ ਮੈਂ ਪਿਛਲੇ 4-5 ਦਿਨਾਂ ਤੋਂ ਐਡਰੈਸ ਕਰ ਰਿਹਾ, ਇਹ ਬਹੁਤ ਫਿਕਰਮੰਦੀ ਵਾਲਾ ਕਿ ਇਹ ਸਾਰੀਆਂ ਧਿਰਾਂ ਵੀ ਇਹੀ ਕਹਿ ਰਹੀਆਂ ਕਿ ਇਹ ਵਧੀਕੀ ਕਰ ਰਹੇ ਨੇ ਜੀ, ਇਹ ਗਲਤ ਕਰ ਰਹੇ ਨੇ ਜੀ, ਸਾਡੀ ਸਰਕਾਰ ਆ ਜਾਂਦੋ, ਅਸੀਂ ਇਹਨਾਂ ਨੂੰ ਠੋਕ ਕੇ ਰੱਖਾਂਗੇ, ਅਸੀਂ ਸੋਧ ਕੇ ਰੱਖਾਂਗੇ, ਫਿਰ ਦੱਸਾਂਗੇ ਤੁਹਾਨੂੰ ਕਿਵੇਂ ਨਿਬੜਨਾ ਹੈ ਨਾ। ਤੇ ਦੂਸਰੇ ਪਾਸੇ ਸੱਤਾਧਾਰੀ ਧਿਰ ਨੂੰ ਸਮਰਥਕ ਕਰ ਰਹੇ, ਤੁਸੀਂ ਵੀ ਐਂ ਕਰਦੇ ਸੀ। ਸਹੀ ਹੈ। ਮਤਲਬ ਕੋਈ ਵੀ ਧਿਰ ਨਿਯਮ ਤਹਿਤ, ਸੰਵਿਧਾਨ ਤਹਿਤ, ਕਾਨੂੰਨ ਤਹਿਤ, ਹੈ ਨਾ, ਠਰਮੇ ਤਹਿਤ, ਸਾਂਝੀਵਾਲਤਾ ਤਹਿਤ, ਸਤਿਕਾਰ ਪਿਆਰ ਸਹਿਤ ਕੋਈ ਚੋਣ ਪ੍ਰਕਿਰਿਆ 'ਚ ਨਹੀਂ ਜਾਣਾ ਚਾਹੁੰਦਾ। ਡੰਡੇ ਦੇ, ਤਾਕਤ ਦੇ, ਪੁਲਿਸ ਦੇ, ਸੱਤਾ ਦੇ ਦਮ ਤੇ ਹੀ ਚੋਣਾਂ ਲੁੱਟਣੀਆਂ ਚਾਹੁੰਦਾ। ਸੋ ਜੀ, ਵੋਟ ਚੋਰੀ ਤੋਂ ਲੈ ਕੇ ਹੁਣ ਚੋਣ ਚੋਰੀ ਤੱਕ ਇਹ ਦ੍ਰਿਸ਼ ਸਾਡੇ ਸਾਹਮਣੇ। ਜੀ ਮਨੀ ਮਸਲ ਪਾਵਰ ਸਾਰੇ ਕੁਝ ਕਾਸੇ ਨਾਲ ਹੀ ਜਾਇਜ਼ ਤੇ ਨਜਾਇਜ਼ ਤਰੀਕੇ ਨਾਲ ਚੋਣਾਂ ਜਿੱਤਣ ਦੀ ਗੱਲ ਨਹੀਂ, ਚੋਣਾਂ ਲੁੱਟਣ ਦੀ ਗੱਲ ਅਸਲ ਦੇ ਵਿੱਚ। ਅਗਲੀ ਗੱਲ ਕਰੀਏ ਰਾਜਸਥਾਨ ਨਹਿਰ ਦੇ ਮਾਮਲੇ ਦੀ। ਕਹਿੰਦੇ ਭਾਜਪਾ ਵਾਰ-ਵਾਰ ਪੰਜਾਬ ਦਾ ਸਿਆਸੀ ਪਾਣੀ ਨਾਪ ਰਹੀ ਹੈ ਜੀ ਇਸ ਮਾਮਲੇ ਦੇ ਵਿੱਚ। ਪ੍ਰਵੀਨ ਜੀ, ਮੈਨੂੰ ਸਮਝ ਨਹੀਂ ਆਉਂਦੀ ਕਿ ਭਾਜਪਾ ਪੰਜਾਬ 'ਚ ਸੱਤਾ 'ਚ ਵੀ ਆਉਣਾ ਚਾਹੁੰਦੀ ਆ ਤੇ ਪੰਜਾਬ ਦੇ ਉਹ ਦੁਖਦੀਆਂ ਰਗ ਨੂੰ ਛੇੜ ਕੇ ਪੰਜਾਬ ਨੂੰ ਤੜਫਾਉਣਾ ਵੀ ਚਾਹੁੰਦੇ। ਅਸੀਂ ਬਾਰ-ਬਾਰ ਚੋਣੀਆਂ ਵੜਦੇ। ਗਲਤੀ ਇੱਕ ਵਾਰ ਹੁੰਦੀ ਆ, 2 ਵਾਰ ਹੁੰਦੀ ਆ, ਤੀਜੀ ਵਾਰ ਹੋਈ ਗਲਤੀ ਨਹੀਂ ਹੁੰਦੀ। ਪਰ ਤੁਸੀਂ ਦਰਜਨਾਂ ਵਾਰ ਕਰ ਰਹੇ ਹੋ ਜਾਂ ਕੁਝ, ਫਿਰ ਅਸੀਂ ਇਸ ਨੂੰ ਚਿੜ ਮੰਨੀਏ, ਕਿੜ ਮੰਨੀਏ, ਹੈ ਨਾ, ਖੁੰਦਸ ਮੰਨੀਏ, ਕੀ ਕਹੀਏ। ਚਲੋ, ਪਿਛਲਾ ਸਾਰਾ ਕੁਝ ਛੱਡ ਦੋ, 3 ਖੇਤੀ ਕਾਨੂੰਨ ਤੱਕ ਵੀ ਛੱਡ ਦੋ ਕਿ ਤੁਸੀਂ 3 ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਤੁਹਾਡੇ ਮਨ 'ਚ ਜਾਗ ਗਿਆ ਕਿ ਹੁਣ ਕਿਸੇ ਤਰੀਕੇ ਪੰਜਾਬ 'ਚ ਪੈਰ ਲਾਉਣੇ ਆ ਤੇ ਸਰਕਾਰ ਬਣਾਉਣੀ ਹੈ। ਤੇ ਜੇ ਸਰਕਾਰ ਬਣਾਉਣੀ ਆ ਤਾਂ ਪੰਜਾਬ ਹਿੱਤਕਾਰੀ ਫੈਸਲੇ ਲੈ ਕੇ ਬਣੂਗੀ, ਪੰਜਾਬ ਦੇ ਲੋਕਾਂ ਦੀ ਬਾਹ ਫੜ ਕੇ ਬਣੂਗੀ, ਜਾਂ ਪੰਜਾਬ ਦੇ ਲੋਕਾਂ ਨੂੰ ਮੂਹਰੇ ਲਾ ਕੇ ਬਣੂਗੀ। ਸਹੀ ਵਾਲੇ ਤੁਸੀਂ ਪਹਿਲਾਂ ਮਤਲਬ ਕਿ ਇਸ ਕਦਰ ਆਉਂਦੇ ਹੋ ਕਿ ਜੀ ਅਸੀਂ ਬਾਰਡਰ ਕੰਟਰੋਲ ਕਰ ਲਈਏ, ਅਸੀਂ ਆਪਣੀ ਏਜੰਸੀਆਂ ਰਾਹੀਂ ਪੰਜਾਬ ਦਾ ਖੇਤਰਫਲ ਕੰਟਰੋਲ ਕਰ ਲਈਏ। ਫਿਰ ਤੁਸੀਂ ਕਹਿੰਦੇ ਹੋ ਅਸੀਂ GST ਦੇ ਰੂਪ 'ਚ ਸਾਰੇ ਮੁਲਕ 'ਚ ਕੰਟਰੋਲ ਕਰ ਲਈਏ। ਹੁਣ ਤੁਸੀਂ ਮਾਲ ਵਿਭਾਗ ਨੂੰ ਪੈ ਨਿਕਲੇ ਕਿ ਜ਼ਮੀਨਾਂ ਦਾ ਕੰਟਰੋਲ ਵੀ ਸਿੱਧਾ ਸਾਡੇ ਕੋਲ ਪੋਰਟਲ ਰਾਹੀਂ ਆ ਜਾਵੇ ਜੀ। ਸਹੀ ਹੈ ਨਾ। ਫਿਰ ਤੁਸੀਂ ਡੈਮਾਂ ਨੂੰ ਪੈ ਨਿਕਲੇ ਕਿ ਡੈਮਾਂ ਦਾ ਕੰਟਰੋਲ ਵੀ ਸਾਡੇ ਕੋਲ ਆ ਜਾਵੇ, ਇਹਦੇ ਸੁਰੱਖਿਆ ਦਾ ਕੰਟਰੋਲ ਵੀ ਸਾਡੇ ਕੋਲ ਆ ਜਾਵੇ। ਪੇਂਡੂ ਵਿਕਾਸ ਫੰਡ ਦਈਏ ਨਾ, ਜਿਹੜਾ ਮੰਡੀਕਰਨ ਸਿਸਟਮ ਚੱਲਦਾ ਉਹਨੂੰ ਮੁਕਾ ਦਈਏ ਤੇ ਲੈ ਦੇ ਕੇ ਸਿੱਲੂਆਂ ਨੂੰ ਪ੍ਰਫੁੱਲਤ ਕਰ ਦਈਏ, ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਿਸਾਨਾਂ ਨੂੰ ਕਰ ਦਈਏ। ਤੁਸੀਂ ਉਹ ਵੀ ਅਜੇ ਤੱਕ ਕਰ ਰਹੇ ਹੋ। ਸਹੀ ਹੈ। ਇਹ ਸਾਰੀਆਂ ਚੀਜ਼ਾਂ ਵੀ ਜੇ ਦਰਕਨਾਰ ਕਰ ਦਈਏ ਕਿ ਤੁਹਾਨੂੰ MP ਚੋਣਾਂ ਤੋਂ ਬਾਅਦ ਇਹ ਲੱਗਿਆ ਕਿ ਨਹੀਂ ਪੰਜਾਬ ਤਾਂ ਬਈ ਏਦਾਂ ਨਹੀਂ ਟੈਕਲ ਹੋਣਾ, ਪੰਜਾਬ ਨਾਲ ਤਾਂ ਜਾਖੜ ਜਿਹੜਾ ਕਹਿੰਦਾ ਉਸੇ ਫਾਰਮੂਲੇ ਨਾਲ ਆਉਣਾ ਪੈਣਾ ਕਿ ਪੰਜਾਬ ਪ੍ਰਤੀ ਆਪਣਾ ਨਜ਼ਰੀਆ ਬਦਲੋ। ਤੇ ਤੁਸੀਂ ਨਜ਼ਰੀਆ ਕੀ ਬਦਲਿਆ? ਤੁਸੀਂ ਕਹਿੰਦੇ ਜੀ ਪੰਜਾਬ ਯੂਨੀਵਰਸਿਟੀ ਸਾਨੂੰ ਦੇ ਦਿਓ, ਤੁਸੀਂ ਬਾਹਰ ਹੋ ਜਾਓ। ਸਹੀ ਹੈ। ਨਜ਼ਰੀਆ ਕੀ ਬਦਲਿਆ ਕਿ ਨਿਕਲੋ ਚੰਡੀਗੜ੍ਹ ਚੋਂ, ਚੰਡੀਗੜ੍ਹ ਪੱਕਾ ਸਾਨੂੰ ਦੇ ਦਿਓ। ਇਹ ਨਜ਼ਰੀਆ ਸੀ। ਇਹਨਾਂ ਨਾਲ ਅਜੇ ਅਸੀਂ 2-4 ਹੋ ਰਹੇ ਸੀ ਕਿ ਜਨਾਬ ਤਾਜ਼ੇ ਮਤਲਬ ਭਾਜਪਾ ਹੀ ਬਣੇ। ਉਹ ਕਹਿੰਦਾ ਨਾ ਨਵਾਂ ਬਣਿਆ ਫਿਰ ਜਿਆਦਾ ਅੱਲਾ ਅੱਲਾ ਕਰਦਾ, ਹੈ ਨਾ। ਉਹ ਕੰਮ ਰਾਣਾ ਗੁਰਮੀਤ ਸੋਢੀ ਕਹਿੰਦੇ ਜੀ ਮੈਂ ਤਾਂ ਜੀ ਗੱਗ ਕਨਾਲ ਜਿਹੜੀ ਬੀਕਾਨੇਰ ਕਨਾਲ ਹੈ, ਰਾਜਸਥਾਨ ਨੂੰ ਜਾਂਦੀ ਨਹਿਰ ਹੈ, ਉਹਦੀ ਸ਼ਤਾਬਦੀ ਮਨਾਊਗਾ ਜੀ ਪੰਜਾਬ 'ਚ। ਅੱਛਾ। ਪੰਜਾਬ ਦਾ ਪਾਣੀ ਖੋਇਆ, ਪੰਜਾਬ ਦਾ ਪਾਣੀ ਲੁੱਟਿਆ। ਹਰਿਆਣੇ ਨਾਲ ਤਾਂ ਸਾਡਾ ਚਲੋ ਇੱਟ ਖੜਕਾ ਇਸ ਗੱਲ ਦਾ ਹੀ ਆ ਕਿ ਸਾਡੇ ਚੋਂ ਹੀ ਨਿਕਲਿਆ ਭਾਈ,
ਉਹਦੇ ਵਾਲੇ ਨਦੀਆਂ ਨਹੀਂ ਵੰਡ ਹੋਈਆਂ, ਸਾਡੇ ਵਾਲੀਆਂ ਵੰਡ ਲੀਆਂ, ਸਾਡੇ ਵਾਲੇ ਦਰਿਆ ਦਾ ਪਾਣੀ ਵੰਡ ਲਿਆ, ਉਹਦੇ ਵਾਲਾ ਨਹੀਂ ਵੰਡਿਆ। ਇਹ ਆਪਸੀ ਦੋ ਭਰਾਵਾਂ ਦੀ ਖਿੱਚੋਤਾਣ। ਪਰ ਰਾਜਸਥਾਨ ਤਾਂ ਹਰਿਆਣੇ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਪਾਣੀ ਲੁੱਟ ਰਿਹਾ, ਔਰ ਕਈ ਅੰਗਰੇਜ਼ਾਂ ਦੇ ਦੇਰ ਤੋਂ ਲੁੱਟ ਰਿਹਾ। ਸਹੀ ਹੈ। ਤੇ ਉਹਦੇ ਤੇ ਕੋਈ ਗੱਲੇ ਨਹੀਂ ਕਰਦਾ ਜੀ। ਨਾ ਸਾਡੇ ਵਾਲੀਆਂ ਧਿਰਾਂ ਕਰਨ, ਨਾ ਸਰਕਾਰਾਂ ਕਰਨ, ਨਾ ਚਿੰਤਕ ਕਰਨ, ਤੇ ਨਾ ਕੋਈ ਕਰੇ। ਉਧਰ ਮਾਲੋ ਮਾਲ ਚੱਲ ਰਿਹਾ। ਇੱਥੇ ਚਰਚਾ 'ਚ ਤਾਂ ਆ ਗਿਆ ਜਦੋਂ ਬੀਜੇਪੀ ਲੀਡਰਾਂ ਨੂੰ ਦੀ ਸ਼ਤਾਬਦੀ ਮਨਾਉਣ ਲਈ ਪੰਜਾਬ 'ਚ ਪ੍ਰੋਗਰਾਮ ਰੱਖ ਲਿਆ। ਕੇਂਦਰੀ ਮੰਤਰੀ ਉਹ ਕੌਣ ਹੈ ਜੀ? ਅਰਜੁਨ ਰਾਮ ਮੇਘਵਾਲ, ਜਿਹੜਾ ਮੈਂ ਕਿਹਾ ਬੀਕਾਨੇਰ ਤੋਂ ਹੀ ਆ, ਹੈ ਨਾ। ਉਹ ਵੀ ਬੀਕਾਨੇਰ ਤੇ ਰਾਜੇ ਮੰਗ ਰਾਜਾ ਬਣਨਾ ਚਾਹੁੰਦਾ ਹੋਊਗਾ ਕਿ ਲਓ ਜੀ, ਹੈ ਨਾ, ਪੰਜਾਬ 'ਚ ਪਹੁੰਚ ਗਿਆ ਸ਼ਤਾਬਦੀ ਮਨਾਉਣ ਲਈ। ਠੀਕ ਆ। ਉਹ ਤਾਂ ਏਜੰਸੀਆਂ ਨੇ ਇਨਪੁਟ ਦੇਤੀ ਸੈਂਟਰ ਨੂੰ, ਜਾਂ ਇਹਨਾਂ ਦੇ ਉਹ ਬੀਜੇਪੀ ਲੀਡਰ ਜਿਨ੍ਹਾਂ ਨੇ ਚੰਡੀਗੜ੍ਹ ਵਾਲੇ ਮਸਲੇ ਤੇ ਕਹਿਤਾ ਸੀਗਾ ਅਸੀਂ ਤੁਹਾਡੇ ਖਰੜੇ ਦੇ ਉੱਤੇ ਮੀਡੀਆ ਜਾ ਕੇ ਤੁਹਾਡਾ ਪੱਖ ਨਹੀਂ ਪੂਰਨਾ, ਅਸਤੀਫੇ ਲੈ ਲਓ, ਉਹਨਾਂ ਨੇ ਫਿਰ ਦਿੱਲੀ ਨੂੰ ਕਹਿਤਾ ਕਿ ਸਾਡੇ ਕਿਉਂ ਸਿਰ ਪਰਵਾਉਣ ਨੂੰ ਫਿਰਦੇ ਹੋ। ਜਦੋਂ ਉਹਨਾਂ ਦੇ ਸੁਨੇਹੇ ਗਏ ਤੇ ਏਜੰਸੀਆਂ ਦੇ ਇਨਪੁਟ ਗਏ ਤੇ ਕੇਂਦਰੀ ਮੰਤਰੀ ਜੀ ਨੂੰ ਭਜਾਇਆ ਕਿ ਰਾਤੋਂ ਰਾਤ ਭਾਜੋ ਜੀ, ਇੱਥੇ ਨਹੀਂ ਸ਼ਤਾਬਦੀ ਮਨਾਈ ਜਾਊਗੀ, ਫਿਰ ਰੱਦ ਹੋ ਗਈ। ਸਵਾਲ ਰੱਦ ਕਰਨ ਦਾ ਨਹੀਂ ਹੈ ਜੀ। ਸਹੀ ਹੈ, ਬਿਲਕੁਲ। ਸਵਾਲ ਇਹ ਹੈ ਕਿ ਕੀ ਰਾਣਾ ਗੁਰਮੀਤ ਸੋਢੀ ਵਰਗੇ ਬੰਦੇ ਆ ਕੇਂਦਰੀ ਮੰਤਰੀਆਂ ਰਾਹੀਂ ਆਪਣੀਆਂ ਕੁਰਸੀਆਂ ਪੱਕੀਆਂ ਕਰਨ ਲਈ ਪੰਜਾਬ ਨੂੰ ਦਾਅ ਤੇ ਲਾ ਰਹੇ? ਉਹ ਜਿਹੜਾ ਕੈਪਟਨ ਅਮਰਿੰਦਰ ਦਾ ਖਾਸਮ ਖਾਸ ਸੀ ਤੇ ਪਾਣੀਆਂ ਦਾ ਰਾਖਾ ਬਣਨ ਵਾਲੇ ਮਤਿਆਂ ਦੇ ਵਿੱਚ ਨਾਲ ਬੈਠਾ ਸੀ, ਹੈ ਨਾ, ਹੁਣ ਇਹ ਕਿਹਦੇ ਇਸ਼ਾਰੇ ਤੇ ਹੋ ਰਿਹਾ ਸਾਰਾ ਕੁਝ? ਕੀ ਹੁਣ ਵੀ ਕੈਪਟਨ ਦੀ ਸਲਾਹ ਲਈ ਹੈ ਕਿ ਆਪ ਮਹਾਰਾਜ ਕਰ ਲਿਆ? ਸਹੀ ਹੈ, ਸਹੀ। ਤੇ ਜਿਨ੍ਹਾਂ ਨੇ ਰਖਾਇਆ, ਜਿਨ੍ਹਾਂ ਨੇ ਰੱਖਿਆ, ਜਿਨ੍ਹਾਂ ਨੇ ਆਉਣਾ ਸੀ, ਉਹਨਾਂ ਨੂੰ ਨਹੀਂ ਅਕਲ। ਬਿਲਕੁਲ। ਮਨਾਉਣੀਆਂ ਮਨਾਓ ਆਪਣੇ ਰਾਜਸਥਾਨ, ਕੋਈ ਚੱਕਰ ਨਹੀਂ ਸਾਨੂੰ। ਤੁਹਾਨੂੰ ਹੋਊਗਾ ਕਿ ਹਾਂ ਪਾਣੀ ਲੈਣੇ ਆ ਵੀ ਠੀਕ ਹੈ, ਤੁਹਾਨੂੰ ਉੱਥੇ ਪਾਣੀ ਮਿਲਦਾ ਪੰਜਾਬ ਦਾ ਲੁੱਟਿਆ ਪਾਣੀ, ਤੇ ਤੁਸੀਂ ਤਾਂ ਨੱਚੋਗੇ ਵੀ ਪਾਓ ਭੰਗੜੇ। ਸਹੀ ਬਿਲਕੁਲ। ਪਰ ਸਾਤੋਂ ਹੀ ਪਾਣੀ ਲੁੱਟੋਗੇ, ਸਾਨੂੰ ਉਹਦੀ ਰੈਲਿਟੀ ਵੀ ਨਹੀਂ ਦਓਗੇ, ਸਾਨੂੰ ਉਹਦੀ ਮਾਲਕੀ ਵੀ ਨਹੀਂ ਮੰਨੋਗੇ, ਤੇ ਸਾਡੇ ਘਰਾਂ 'ਚ ਆ ਕੇ ਭੰਗੜੇ ਵੀ ਪਾਓਗੇ ਤੁਸੀਂ ਢੋਲ ਵਜਾ ਕੇ। ਸਹੀ ਗੱਲ, ਬਿਲਕੁਲ। ਤੇ ਬਸ਼ਰਮ ਸਾਡੀ ਸਰਕਾਰ। ਆ ਹੁਣ ਜਵਾਕ ਚੱਲ ਜਾਣ ਧਰਨਾ ਲਾਉਣ, ਹੈ ਨਾ, ਫਿਰ ਚੱਕਣ ਨੂੰ ਪੁਲਿਸ ਬਥੇਰੀ ਆ ਜਾਂਦੀ ਹੈ। ਹੁਣ ਭੇਜਦੇ ਨਾ ਉੱਥੇ, ਹੁਣ ਚੱਕ ਲੈਂਦੇ ਰਾਣਾ ਗੁਰਮੀਤ ਨੂੰ। ਉਹ ਕਿਸਾਨਾਂ ਨੇ ਧਰਨਾ ਲਾਉਣਾ ਜੀ, ਘਰੇ 3 ਵਜੇ 4 ਵਜੇ ਘਰਾਂ 'ਚ ਵੜ ਜਾਂਦੇ ਹੋ ਪੁਲਿਸ ਲੈ ਕੇ, ਚਾਹੇ ਇਕੱਲੀਆਂ ਜਨਾਨੀਆਂ ਹੋਣ, ਜਵਾਕ ਹੋਣ, ਬੱਚੇ, ਹੁਣ ਚੱਕ ਲਓ। ਹੁਣ ਇਹ ਪੰਜਾਬ ਵਿਰੋਧੀ, ਸੂਬਾ ਵਿਰੋਧੀ, ਦੇਸ਼ ਵਿਰੋਧੀ ਹੁਣ ਨਹੀਂ ਜਾਗਦਾ ਕੋਈ ਰਾਸ਼ਟਰਵਾਦ ਦੀ ਭਗਤੀ। ਇੱਥੇ ਨਹੀਂ ਹੁੰਦੀ ਕਾਰਵਾਈ ਜੀ। ਬਿਲਕੁਲ ਬਿਲਕੁਲ। ਉਹ ਤਾਂ ਏਜੰਸੀਆਂ ਨੇ ਇਨਪੁਟ ਦਿੱਤਾ ਕਿ ਭਾਈ ਤੁਹਾਡੇ ਸ਼ਤਾਬਦੀ ਸਮਾਗਮ ਦੇ ਵਿੱਚ ਖਲਲ ਪਊਗਾ, ਕਿਸਾਨ ਜਥੇਬੰਦੀਆਂ ਵੀ ਆ ਸਕਦੀਆਂ, ਪਾਣੀਆਂ ਦੇ ਰਾਖੇ ਦੀ ਲੜਾਈਆਂ ਲੜਨ ਵਾਲੀਆਂ ਧਿਰਾਂ ਵੀ ਆ ਸਕਦੀਆਂ, ਤੁਹਾਡਾ ਰੌਲਾ ਗੋਲਾ ਪੈ ਜਾਣਾ ਤਾਂ ਵੀ ਤੁਸੀਂ ਪੁਲਿਸ ਦੀ ਤਾਕਤ ਤੇ, ਪੰਜਾਬ ਪੁਲਿਸ ਦੀ ਤਾਕਤ ਦੇ ਦਮ ਤੇ ਕਰਾ ਜਾਓਗੇ ਪ੍ਰੋਗਰਾਮ। ਪਰ ਉਹ ਤੋਂ ਬਾਅਦ ਪੰਜਾਬ 'ਚ ਇੱਕ ਲਹਿਰ ਫਿਰ ਉੱਠ ਖੜਨੀ ਹੈ। ਸਹੀ ਹੈ। ਫਿਰ ਇੱਕ ਨਵਾਂ ਅੰਦੋਲਨ ਖੜਾ ਹੋ ਸਕਦਾ। ਇਸ ਡਰ ਨੇ ਭਜਾਏ ਜਨਾਬ ਜੀ। ਸਹੀ ਹੈ। ਇਹ ਹੁਣ ਮਤਲਬ ਇਹ ਤਾਂ ਉਸ ਤਰ੍ਹਾਂ ਦਾ ਹੀ ਵਰਤਾਰਾ ਹੈ ਕਿ ਤੁਸੀਂ ਸਾਨੂੰ ਲਾਸ਼ਾਂ ਬਣਾ ਕੇ ਸਾਡੇ ਉੱਤੇ ਨੱਚਣਾ ਚਾਹੁੰਦੇ ਹੋ। ਬਿਲਕੁਲ ਚੈੱਕ ਕਰ ਰਹੇ ਜੀ ਟੈਂਪਰੇਚਰ। ਹਾਂ, ਇਹ ਬਾਰ-ਬਾਰ ਸਿਆਸੀ ਪਾਣੀ ਨਾਪਣ ਦੀ ਕੋਸ਼ਿਸ਼ ਹੋ ਰਹੀ ਹੈ ਪੰਜਾਬ। ਇਹ ਬਾਰ-ਬਾਰ ਚੁੰਡੀ ਵੱਢ ਕੇ ਦੇਖਿਆ ਜਾ ਰਿਹਾ, ਬਾਰ-ਬਾਰ ਟੀਕਾ ਲਾ ਕੇ ਦੇਖਿਆ ਜਾ ਰਿਹਾ। ਤੇ ਇਹਦੇ ਲਈ ਕੱਲੀ ਕੇਂਦਰ ਸਰਕਾਰ ਭਾਜਪਾ ਨਹੀਂ, ਸਾਡੀ ਸਰਕਾਰ, ਸਾਡੀ ਵਿਰੋਧੀ ਧਿਰ, ਸਾਡੀ ਖੇਤਰੀ ਪਾਰਟੀ ਬਰਾਬਰ ਦੀਆਂ ਜ਼ਿੰਮੇਵਾਰ ਨੇ। ਉਹ ਜਿਹੜੀਆਂ ਲੜਾਈਆਂ ਨਹੀਂ ਲੜਦੇ ਨਾ, ਸਿਆਸੀ ਲੜਾਈ, ਉਹਦਾ ਨਤੀਜਾ ਸੀ। ਸਹੀ ਗੱਲ। ਨਾਲੇ ਜੇ ਟਕਰਾਅ ਵੀ ਹੁੰਦਾ ਫਿਰ ਕਿਹੜੇ ਇਹਨਾਂ ਨੂੰ ਕੁਝ ਹੁੰਦਾ, ਫਿਰ ਵੀ ਤਾਂ ਲੋਕਾਂ ਤੇ ਪੁਲਿਸ ਦੇ ਵਿਚਾਲੇ ਹੀ ਟਕਰਾਅ ਹੋਣਾ ਸੀ ਨਾ। ਨੁਕਸਾਨ ਤਾਂ ਇਹਨਾਂ ਨੇ ਲੋਕਾਂ ਦੇ ਕਰਾਉਣਾ, ਆਪ ਤਾਂ ਇਹਨਾਂ ਨੇ ਭੀੜੀ ਗਲੀ ਨਿਕਲ ਜਾਣਾ ਹੁੰਦਾ। ਅਗਲੀ ਗੱਲ ਕਰੀਏ ਸ਼ਰਮਾ ਜੀ, ਡੈਮਾਂ ਦੀ, ਹੜ੍ਹਾਂ ਤੋਂ ਬਚਾਅ ਦੇ ਲਈ ਕਹਿੰਦੇ ਡੈਮਾਂ ਦੀ ਸਮਰੱਥਾ ਵਧਾਈ ਜਾਵੇਗੀ ਜੀ ਹੁਣ। ਚਲੋ ਜਦੋਂ ਵਧੂਗੀ ਜੀ ਤਾਂ ਦੇਖਾਂਗੇ। ਪਰ ਇਹ ਤਾਂ ਕਹਿੰਦੇ ਜੀ ਕਿ ਹੜ੍ਹਾਂ ਦਾ ਕਾਰਨ ਜਿਹੜਾ ਹੈਗਾ ਉਹ ਸਿਰਫ ਭਾਰੀ ਮੀਂਹ ਸੀ ਜੀ, ਪਾਣੀ ਦਾ ਪ੍ਰਬੰਧਨ ਕੋਈ ਕਾਰਨ ਹੀ ਨਹੀਂ ਗਾ ਜੀ, ਮਾੜਾ ਪ੍ਰਬੰਧਨ ਕੋਈ ਕਾਰਨ ਨਹੀਂ। ਹਾਂਜੀ, ਪਿਛਲੇ ਦਿਨ ਇਹਨਾਂ ਨੇ ਸਟੇਟਮੈਂਟ ਦਿੱਤੀ ਹੈ, ਇਹ ਰਾਜ ਸਭਾ ਦੇ ਵਿੱਚ ਦਿੱਤੀ ਹੈ। ਕੇਂਦਰੀ ਜਿਹੜਾ ਸਾਡਾ ਉਹ ਮੰਤਰੀ ਹੈ ਜੀ, ਜਲ ਸ਼ਕਤੀ ਰਾਜ ਮੰਤਰੀ ਭੂਸ਼ਣ ਚੌਧਰੀ ਹੈ ਸ਼ਾਇਦ, ਕੌਣ ਹੈ ਜੀ, ਉਹਦੀ ਸਟੇਟਮੈਂਟ ਹੈ, ਕਹਿੰਦਾ ਜੀ ਮਾੜਾ ਜਲ ਪ੍ਰਬੰਧਨ ਪੰਜਾਬ ਦੇ ਹੜ੍ਹਾਂ ਦਾ ਕਾਰਨ ਨਹੀਂ ਹੈ ਜੀ, ਕਹਿੰਦਾ। ਸਹੀ ਹੈ ਨਾ, ਕਹਿੰਦਾ ਜੀ ਤਾਂ ਹੜ੍ਹ ਇੰਨੇ ਆ ਗਏ। ਉਹ ਬਈ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਸਮਾਂ ਰਹਿੰਦੇ ਪਾਣੀ ਨਹੀਂ ਛੱਡਿਆ, ਦਰਿਆ ਮਾਰ ਤੇ ਤੁਸੀਂ ਦਰਿਆ ਦੇ ਵਿੱਚ 20 ਤੋਂ 25% ਪਾਣੀ ਵਗਦਾ ਰਹਿਣਾ ਚਾਹੀਦਾ ਹੈ, ਤੁਸੀਂ ਉਹ ਰੈਗੂਲਰ ਪਾਣੀ ਨਹੀਂ ਛੱਡਦੇ ਹੈ, ਤੇ ਡੈਮ ਭਰਦੇ ਰਹਿੰਦੇ ਹੋ, ਤੇ ਜਦੋਂ ਭਰ ਗਏ ਤੇ ਫਿਰ ਇਕੱਠੇ ਛੱਡੇ ਤੇ ਉਹਦਾ ਨਤੀਜਾ ਫਲੱਡ ਗੇਟ ਤੱਕ ਟੁੱਟੇ ਤੁਹਾਡੇ। ਤੇ ਮਾੜਾ ਪ੍ਰਬੰਧਨ ਨਹੀਂ ਤਾਂ ਹੋਰ ਕੀ ਹੈ ਜੀ। ਸਹੀ ਹੈ। ਤੇ ਤੁਸੀਂ ਹੁਣ ਰਾਜ ਸਭਾ 'ਚ ਖੜ ਕੇ ਸਫਾਈਆਂ ਦੇ ਰਹੇ। ਚਲੋ, ਇੱਕ ਗੱਲ ਇਹ ਤੋਂ ਬਾਅਦ ਚੰਗੀ ਹੋਈ, ਕਿਉਂਕਿ ਇੱਕ ਮੁੱਦਾ ਪੰਜਾਬ 'ਚ ਇਹਦੇ ਨਾਲ ਨਾਲ ਇਹ ਵੀ ਉੱਠ ਰਿਹਾ ਸੀ ਕਿ ਇਹ ਤਾਂ ਚੈੱਕ ਕਰਾ ਲਓ ਕਿ ਜਿੱਦੇ ਸਾਡੇ ਡੈਮ ਬਣੇ ਨੇ ਉਹਨਾਂ ਦੇ ਵਿੱਚ ਜਿਹੀ ਜੀ ਮਤਲਬ ਡੀਸਿਲਟਿੰਗ ਦੀ ਲੋੜ ਹੈ,
ਜਿਹੇ ਜੀ ਉਹਦੇ ਵਿੱਚ ਗਾਦ ਫਸੀ ਹੈ, ਉਹਦੀ ਸਫਾਈ ਦੀ ਲੋੜ ਹੈ, ਉਹਦੇ ਤੇ ਕੋਈ ਕੰਮ ਕਰ ਲਓ। ਸਹੀ ਹੈ। ਚਲੋ ਕੇਂਦਰ ਨੇ ਇਹਦੀ ਮਨਜ਼ੂਰੀ ਦੇ ਦਿੱਤੀ ਜੀ। ਠੀਕ ਹੈ। ਗੋਬਿੰਦ ਸਾਗਰ ਝੀਲ ਦੀ ਡੀਸਿਲਟਿੰਗ ਹੋਏਗੀ ਤੇ ਉਹਦੇ ਨਾਲ ਮੰਨਿਆ ਜਾ ਰਿਹਾ ਕਿ 25% ਤੱਕ ਸਮਰੱਥਾ ਵੱਧ ਸਕਦੀ ਹੈ ਪਾਣੀ ਸੰਭਾਲਣ ਦੀ। ਮਤਲਬ ਚੌਥਾ ਹਿੱਸਾ ਹੈ। ਇੰਨਾ ਫਰਕ ਪੈਣਾ ਉਹਦੇ ਨਾਲ। ਮੈਂ ਦੇਖ ਰਿਹਾ ਸੀਗਾ, ਉਹ ਕਹਿੰਦੇ ਕਿ 1963 ਤੋਂ ਮੇਰਾ ਖਿਆਲ ਹੋਂਦ ਚ ਆਇਆ ਹੋਇਆ ਗੋਬਿੰਦ ਸਾਗਰ ਝੀਲ ਦੇ ਰੂਪ ਦੇ ਵਿੱਚ, ਤੇ ਉਸ ਸਮੇਂ ਤੋਂ ਲੈ ਕੇ ਹੁਣ 2025 ਤੱਕ ਇੱਕ ਵਾਰ ਵੀ ਗਾਦ ਸਾਫ਼ ਨਹੀਂ ਹੋਈ ਹੈ। ਤੇ ਇਹਦਾ ਕਹਿੰਦੇ ਜੀ 19 ਤੋਂ ਲੈ ਕੇ 25% ਤੱਕ ਕਪੈਸਿਟੀ ਪਾਣੀ ਸੰਭਾਲਣ ਦੀ ਘਟ ਗਈ ਹੈ, ਕਿਤੇ ਜ਼ਿਆਦਾ ਕਿਤੇ ਵੱਧ। ਉਹਦੀ ਐਵਰੇਜ 19 ਤੋਂ 25% ਤੱਕ ਹੈ ਜਿਹੜੀ ਓਵਰਆਲ ਇਹਦੇ ਤੇ ਅਸਰ ਪਿਆ ਜੀ। ਜਦੋਂ ਇਹ ਹੋਂਦ ਚ ਆਈ ਸੀ ਇਹ ਡੈਮ ਦੇ ਰੂਪ ਚ ਗੋਬਿੰਦ ਸਾਗਰ ਝੀਲ, ਤਦ ਉਸ ਸਮੇਂ ਦੀ ਕਪੈਸਿਟੀ 9867.84 ਮਿਲੀਅਨ ਕਿਊਸੈਕ ਮੀਟਰ ਸੀ। 9867 ਦਾ ਮਤਲਬ 98,680 ਅਰਬ ਲੀਟਰ। ਮਤਲਬ ਕਪੈਸਿਟੀ ਹੈਗੀ ਹੈ 98,680 ਅਰਬ ਲੀਟਰ। ਤੇ ਪਾਣੀ ਕਿੰਨਾ ਸੰਭਾਲਿਆ ਜਾ ਰਿਹਾ ਜੀ ਅੱਜ ਦੀ ਤਰੀਕ ਚ? 74,000 ਅਰਬ ਲੀਟਰ। 74,000 ਤੇ 98,000 ਚ ਫਰਕ ਹੈ। ਫਰਕ ਹੈ, ਬਿਲਕੁਲ ਸਹੀ ਹੈ। ਤੇ ਇੰਨਾ ਫਰਕ, ਇਹਦਾ ਮਤਲਬ ਕੀ ਗਾਦ ਕਰਕੇ ਇੰਨਾ ਪਾਣੀ ਘਟ ਆ ਰਿਹਾ। ਤੇ ਜੇ ਇਹ ਪੈਮਾਨਾ ਪੂਰਾ ਹੁੰਦਾ ਉਸ ਤੋਂ ਬਾਅਦ ਬਾਕੀ ਸਾਰੀਆਂ ਡੈਮਾਂ ਦੀ, ਸਾਰੇ ਹੈ ਨਾ, ਉਹਨਾਂ ਥਾਵਾਂ ਦੀ ਸਫਾਈ ਹੁੰਦੀ ਹੈ, ਤੇ ਇਹਦਾ ਮਤਲਬ ਪਾਣੀ ਸੰਭਾਲਣ ਦੀ ਕਪੈਸਿਟੀ ਵੱਧ ਵੀ ਸਕਦੀ ਹੈ। ਉਹਦੇ ਨਾਲ ਸਾਨੂੰ ਕੁਦਰਤੀ ਤੌਰ ਦੇ ਉੱਤੇ ਵੀ ਵਰਤਣਾ ਪੈਣਾ। ਜਿਹੜੀ ਮਾਈਨਿੰਗ ਮਾਫੀਆ ਉਹਦਾ ਵੀ ਇਹਦੇ ਵਿੱਚ ਯੋਗਦਾਨ ਹੈ ਨਾ। ਜਿਹੜੀ ਪਾਣੀ ਦੀ ਸਹੀ ਵੰਡ ਨਹੀਂ ਹੁੰਦੀ, ਸਹੀ ਸਮੇਂ ਸਿਰ ਰਿਲੀਜ਼ ਨਹੀਂ ਕੀਤਾ ਜਾਂਦਾ, ਉਹ ਵੀ ਇੱਕ ਪਹਿਲੂ ਹੈ ਨਾ। ਇਹ ਕਿੰਨੇ ਹੀ ਮਸਲੇ ਨੇ ਜਿਹੜੇ ਸਿਰ ਅੱਡ ਕੇ ਖੜੇ ਨੇ। ਹੁਣ ਅਜੇ ਸਮਾਂ ਹੈਗਾ, ਤੁਸੀਂ ਇਹਦੇ ਤੇ ਮੰਥਨ ਵੀ ਕਰ ਲਓ। ਹੁਣ ਕਹਿੰਦੇ ਜੀ ਆਸਟ੍ਰੇਲੀਆ ਦੀ ਕੋਈ ਕੰਪਨੀ ਹੈ ਜਿਹਨੂੰ ਇਹ ਆਰਡਰ ਦਿੱਤਾ, ਉਹ ਪਹਿਲਾਂ ਸਰਵੇ ਕਰੂਗੀ, ਫਿਰ ਉਹ ਦੱਸੂਗੀ। ਉਮੀਦ ਕੀਤੀ ਜਾਂਦੀ ਹੈ ਕਿ ਹੁਣ ਇਹ ਕੰਮ ਜਨਵਰੀ ਤੋਂ ਸ਼ਾਇਦ ਸ਼ੁਰੂ ਹੋ ਜਾਵੇ। ਜੀ ਬਿਲਕੁਲ। ਤੇ ਆਪਾਂ ਇਸੇ ਕਰਕੇ ਦੇਖਿਆ ਸੀ, ਜਦੋਂ ਇਹਨਾਂ ਨੇ ਗੇਟ ਖੋਲੇ ਸੀਗੇ ਡੈਮ ਭਰਿਆਂ ਤੋਂ, ਤੇ ਉਦੋਂ ਫਿਰ ਉਹ ਸਭ ਤੋਂ ਪਹਿਲਾਂ ਹੇਠੋਂ ਹੀ ਚੱਲਦਾ ਪਾਣੀ। ਇਸੇ ਕਰਕੇ 8-8 ਫੁੱਟ ਰੇਤ ਚੱਲਦੀ ਹੈ, ਚੜ੍ਹਦੀ ਹੈ, ਨਹੀਂ ਚੜ੍ਹਦੀ ਜੇ ਸਾਫ਼ ਹੋਇਆ ਹੋਵੇ ਤਾਂ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ